Viewers, welcome back in our program. And Dr. Sahab, ਸਾਡਾ ਪਹਿਲਾ ਸਵਾਲ ਹੈ ਨਰਿੰਦਰ ਮੋਦੀ ਦੇ ਸਮਰਥਕਾਂ ਨੇ ਦਿੱਲੀ ਵਿੱਚ ਇਸ਼ਰਤ ਜਹਾਂ ਦੇ ਪਰਿਵਾਰਕ ਮੈਂਬਰਾਂ ਤੇ ਕੀਤਾ ਹਮਲਾ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਇਹ ਗੱਲ ਸਾਬਤ ਕਰਦੀ ਹੈ ਕਿ ਹਿੰਦੁਸਤਾਨ 'ਚ ਕਿਵੇਂ ਗੁੰਡਾ ਰਾਜ ਹੈ, ਹਿੰਦੁਸਤਾਨ ਦੀ ਰਾਜਧਾਨੀ 'ਚ ਵੀ। ਜੀ ਹੁਣ ਇਸ਼ਰਤ ਜਹਾਂ ਦੇ ਮਾਮਲੇ 'ਚ ਜਿਹੜੀ CBI ਨੇ ਚਾਰਜ ਸ਼ੀਟ ਫਾਈਲ ਕੀਤੀ, ਉਸ ਦੇ ਵਿੱਚ ਗੁਜਰਾਤ ਦੇ ਆਲਾ ਪੁਲਿਸ ਅਫਸਰ ਵੀ ਦੋਸ਼ੀ ਨੇ ਜੀ। ਉਹਦੇ 'ਚ ਈਵਨ ਭਾਰਤ ਦੀ ਪ੍ਰੀਮੀਅਰ ਏਜੰਸੀ ਜਿਹੜੀ CBI ਦੇ ਇੱਕ ਪੈਰਲਲ ਏਜੰਸੀ ਹੈ, ਇੰਟੈਲੀਜੈਂਸ ਬਿਊਰੋ ਦੇ ਜਿਹੜੇ 2 ਹਾਇਰ ਆਫੀਸ਼ੀਅਲ DIG ਲੈਵਲ ਦੇ, ਉਹ ਵੀ ਦੋਸ਼ੀ ਨੇ ਜੀ। ਹੁਣ ਉਹਨਾਂ ਸਾਰੇ ਤੱਥਾਂ ਨੂੰ ਲੈ ਕੇ ਇਸ਼ਰਤ ਜਹਾਂ ਦਾ ਪਰਿਵਾਰ, ਕੁਝ ਹੋਰ ਜਿਹੜੀਆਂ ਵਿਮਨ ਆਰਗੇਨਾਈਜੇਸ਼ਨਸ ਨੇ ਦਿੱਲੀ ਦੇ ਵਿੱਚ ਜੀ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਹੋਇਆ ਸੀ। ਔਰ ਜਦੋਂ ਉਸ ਸਾਈਟ ਤੇ ਪਹੁੰਚੇ, ਉਸ ਪ੍ਰੈਸ ਕਾਨਫਰੰਸ ਦਾ ਟਾਈਮ ਮੀਡੀਆ ਸਾਰਾ ਆ ਰਿਹਾ ਸੀ, ਨੈਸ਼ਨਲ ਇੰਟਰਨੈਸ਼ਨਲ, ਠੀਕ 10 ਮਿੰਟ ਪਹਿਲਾਂ ਉੱਥੇ ਪੂਰੀ ਇੱਕ ਗੁੰਡਿਆਂ ਦੀ ਧਾੜ, ਜਿਹਦੇ 'ਚ ਇਹ ਹਿੰਦੂਤਵੀ ਔਰਤਾਂ ਵੀ ਸ਼ਾਮਲ ਸੀ, ਉੱਥੇ ਪਹੁੰਚੀਆਂ ਜੀ। ਉਹਨਾਂ ਨੇ ਬੜੇ ਭੜਕਾਊ ਨਾਅਰੇ ਲਾਏ, ਮੈਂ ਉਸ ਦਾ YouTube ਦੇ ਉੱਤੇ ਵੀ ਦੇਖਿਆ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇਸ਼ਰਤ ਜਹਾਂ ਆਤੰਕਵਾਦੀ ਹੈ, ਔਰ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਬਾਕੀ ਟੱਬਰ ਵਾਲਿਆਂ ਨੂੰ ਵੀ ਮਾਰੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹਿੰਦੁਸਤਾਨ, ਜਿਹੜਾ ਹਿੰਦੂ ਧਰਮ ਹੈ, ਇਹ ਸਾਡਾ ਹੈ ਔਰ ਇਹ ਸਾਡਾ ਹੀ ਇਹ ਦੇਸ਼ ਹੈ, ਇੱਥੇ ਅਸੀਂ ਕਿਸੇ ਹੋਰ ਨੂੰ ਨਹੀਂ ਰਹਿਣ ਦੇਣਾ। ਉਹਨਾਂ ਨੇ ਪੂਰਾ, ਇਹਦੇ ਬਾਵਜੂਦ ਕਿ ਪੁਲਿਸ ਨੇ ਬੜਾ ਸੰਜਮ ਵਰਤਿਆ, ਉਹਨਾਂ ਨੇ ਪੂਰਾ 10, 15, 20 ਮਿੰਟ ਧੱਕੇਬਾਜ਼ੀ ਕੀਤੀ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਪੁਸ਼ ਕੀਤਾ ਔਰ ਉਹ YouTube ਦੇ ਉੱਤੇ ਦੇਖਿਆ ਜਾ ਸਕਦਾ ਹੈ। ਸੋ ਅੱਜ ਹਾਲਤ ਇਹ ਹੈ, ਅਜੇ ਇਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਨਹੀਂ, ਅਜੇ ਇਹਦੇ ਕੋਲ ਐਡਮਿਨਿਸਟ੍ਰੇਸ਼ਨ ਦਾ ਕੰਟਰੋਲ ਨਹੀਂ ਆਇਆ, ਸਿਰਫ ਗੁਜਰਾਤ ਤੱਕ ਮਹਿਦੂਦ ਹੈ। ਤੇ ਜੇ ਇਸ ਦੀ ਪਹੁੰਚ ਥੱਲੇ ਅੱਜ ਦਿੱਲੀ ਦੇ ਵਿੱਚ ਉਹ ਪਰਿਵਾਰ ਜਿਨ੍ਹਾਂ ਦੀ ਬੱਚੀ 19 ਸਾਲਾਂ ਦੀ ਮਾਰੀ ਗਈ ਹੈ, ਉਹ ਮਹਿਫੂਜ਼ ਨਹੀਂ ਕਿ ਉਹ ਮੀਡੀਆ ਦੇ ਸਾਹਮਣੇ ਆਪਣੇ ਤੱਥ ਬਿਆਨ ਕਰ ਸਕਣ, ਤੇ ਫਿਰ ਸਾਡੇ ਕੌਮ ਵਾਲੇ ਵੀ ਜਿਹੜੇ ਅੱਜ ਕੂਕ ਨੀਂਦ ਸੁੱਤੇ ਹੋਏ ਨੇ, ਉਹ ਇਹ ਦੇਖ ਲੈਣ ਕਿ ਇਹਨਾਂ ਹਾਲਾਤਾਂ ਦੇ ਵਿੱਚ ਹੀ ਜਿਹੜਾ ਨਾਜ਼ੀ ਜਰਮਨੀ ਜਿਹੜਾ ਉਹ ਹਿਟਲਰ ਨੂੰ ਅੱਗੇ ਲੈ ਕੇ ਆਇਆ ਸੀ, ਹਿਟਲਰ ਨੇ ਪਾਵਰ ਹਥਿਆਈ ਸੀ ਔਰ ਝੂਠੇ ਉਹਨਾਂ ਨੇ ਹੀ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਵਾਈ, ਉਹਨਾਂ ਦੇ ਨਾਜ਼ੀਆਂ ਦੇ ਸਪੋਰਟਰ ਨੇ ਯਹੂਦੀਆਂ ਦੇ ਉੱਤੇ ਥੋਪੀ, ਯਹੂਦੀਆਂ ਦੇ ਖਿਲਾਫ ਹਿੰਸਾ ਕੀਤੀ। ਫਿਰ ਉਹਨਾਂ ਨੇ ਯਹੂਦੀਆਂ ਦੇ ਨਾਲ ਨਾਲ ਉਹਨਾਂ ਨੇ ਕਮਿਊਨਿਸਟਾਂ ਨੂੰ ਟਾਰਗੇਟ ਕੀਤਾ, ਕੈਥੋਲਿਕਸ ਨੂੰ ਟਾਰਗੇਟ ਕੀਤਾ, ਔਰ ਅਖੀਰ ਜਦੋਂ ਪੂਰੀ ਉਹਨਾਂ ਦੇ ਹੱਥ ਪਾਵਰ ਆਈ, ਫਿਰ ਨਾਜ਼ੀਆਂ ਨੇ ਕੀ ਖੜਦੂਮ ਮਚਾਇਆ, ਕਿਵੇਂ ਕਿੰਨਾ ਵੱਡਾ ਜਿਹੜਾ ਜੈਨੋਸਾਈਡਲ ਉਹਨਾਂ ਦਾ ਸਾਰਾ ਏਜੰਡਾ ਸੀ ਯੂਰਪ ਭਰ 'ਚ ਕੀਤਾ, ਕਿਵੇਂ ਕਰੋੜਾਂ ਲੋਕਾਂ ਨੇ ਦੂਸਰੇ ਸੰਸਾਰ ਯੁੱਧ 'ਚ ਜਾਨਾਂ ਗਵਾਈਆਂ। ਸੋ ਇਹ ਨਰਿੰਦਰ ਮੋਦੀ ਹਿਟਲਰ ਇਨ ਦਾ ਮੇਕਿੰਗ ਹੈ। ਇਸ ਕਿਸਮ ਦੀ ਸਿਚੁਏਸ਼ਨ ਭਾਰਤ ਦੇ ਵਿੱਚ ਲਾ ਐਂਡ ਆਰਡਰ ਦੀ ਬਣਾਈ ਜਾ ਰਹੀ ਹੈ ਕਿ ਇਹ ਪਾਵਰ ਵੱਲ ਜਾ ਰਹੇ। ਔਰ ਜੋ ਇਸ਼ਰਤ ਜਹਾਂ ਦੇ ਪਰਿਵਾਰ ਨਾਲ ਹੋਇਆ, ਕੋਈ ਸਿੱਖ ਜਥੇਬੰਦੀ ਜਾਂ ਕੋਈ ਜਿਹੜੀ ਹੈ, ਇਹ ਸਾਡਾ ਜਿਹੜਾ ਬਾਦਲ ਅਕਾਲੀਆਂ ਦਾ ਜਿਹੜਾ ਸਿੱਖਾਂ ਦੀ ਨੁਮਾਇੰਦਗੀ ਕਰਦਾ, ਇਹ ਨਰਿੰਦਰ ਮੋਦੀ ਨੂੰ ਸੱਦ ਕੇ ਮਾਧੋਪੁਰ ਦੇ ਵਿੱਚ ਉਹਦੀ ਪਹਿਲੀ ਰੈਲੀ ਕਰਵਾਉਂਦਾ। ਔਰ ਇਹਦੇ ਗੁੰਡੇ ਜਿਹੜੇ ਨੇ, ਉਹ ਜਿਹੜਾ ਪਰਿਵਾਰ ਜਿਨ੍ਹਾਂ ਦੀ ਬੱਚੀ ਮਾਰੀ ਗਈ ਹੈ, ਉਹਨਾਂ ਦੇ ਉੱਤੇ ਵੀ ਅਟੈਕ ਕਰਦਾ। ਸੋ ਇਹ ਸਿੱਖਾਂ ਨੇ ਕੱਲ੍ਹ ਨੂੰ ਇਤਿਹਾਸ ਜਵਾਬ ਦੇ ਹੋਣਾ ਕਿ ਵੀ ਅਸੀਂ ਕਾਤਲਾਂ ਦੇ ਨਾਲ ਖੜੇ ਸੀ ਉਸ ਮੁਕਾਮ ਤੇ, ਜਦੋਂ ਕਿ ਸਾਡਾ ਜਿਹੜਾ ਹਮੇਸ਼ਾ ਬਿਰਧ ਰਿਹਾ ਸਿੱਖ ਦਾ, ਗੁਰੂ ਸਾਹਿਬਾਨ ਦਾ ਸੰਕਲਪ, ਉਹ ਵਿਦ ਦਾ ਡਾਊਨ ਟਰੋਡਨ, ਜਿਹਦੇ ਤੇ ਜ਼ੁਲਮ ਹੋ ਰਿਹਾ, ਨਾ ਕਿ ਜ਼ਬਰ ਕਰਨ ਵਾਲਿਆਂ ਦੇ ਨਾਲ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਫੌਜੀਆਂ ਨੇ ਇੱਕ ਵਾਰ ਫਿਰ ਲੱਦਾਖ ਵਿੱਚ ਭਾਰਤੀ ਸੀਮਾ ਦੇ ਅੰਦਰ ਘੁਸਪੈਠ ਕੀਤੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਗੱਲ ਅਗੇਨ ਇਹ ਭਾਰਤ ਮਾਤਾ ਦੇ ਸਪੁੱਤਰਾਂ ਦਾ ਹਾਲ ਦੇਖ ਲਓ। 70-80 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਚੀਨ ਨੇ ਪਹਿਲਾਂ ਬਾੜ 'ਚ ਖੋਈ ਹੋਈ ਹੈ। ਅਜੇ 3 ਮਹੀਨੇ ਪਹਿਲਾਂ 19 ਕਿਲੋਮੀਟਰ ਅੰਦਰ ਤੱਕ ਆਏ ਔਰ ਉਹਨਾਂ ਨੇ ਆ ਕੇ ਆਪਣੇ ਟੈਂਟ ਵੀ ਲਾਏ। ਹੁਣ ਜਿਹੜੀ ਖਬਰ ਅੱਜ ਦੇ ਮੀਡੀਆ ਦੇ ਵਿੱਚ ਆਈ ਹੈ ਕਿ ਉਹਨਾਂ ਨੇ 17 ਜੂਨ ਨੂੰ ਉਸੇ ਹੀ ਸੈਕਟਰ ਦੇ ਵਿੱਚ, ਲੱਦਾਖ ਵਾਲੇ ਜਿੱਥੇ ਪਹਿਲਾਂ ਵਾਪਰੀਆਂ ਨੇ ਘਟਨਾਵਾਂ, ਚਮਾਰ ਸੈਕਟਰ ਹੈ CHUMAR ਲੱਦਾਖ ਦੇ ਵਿੱਚ, ਉਹਦੇ 'ਚੋਂ ਅੰਦਰ ਆਏ। ਉਹਨਾਂ ਨੇ, ਇੰਡੀਆ ਨੇ ਜਿਹੜਾ ਇੱਕ ਕੈਮਰਾ ਇੰਸਟਾਲ ਕੀਤਾ ਹੋਇਆ ਜਿਹੜਾ 2 ਮੀਲ ਤੱਕ ਸਾਰੀਆਂ ਪਿਕਚਰਾਂ ਲੈਂਦਾ, ਉਹਨੂੰ ਲਾਇਆ, ਲਾ ਕੇ ਲੈ ਗਏ। ਜਿਹੜੇ ਬੰਕਰ ਜੇ ਬਣਾਏ ਸੀ ਉਹ ਭੰਨ ਕੇ ਤੇ ਉਹ ਚਲੇ ਗਏ। ਔਰ ਅਜੇ ਇੰਡੀਅਨ ਡਿਫੈਂਸ ਮਿਨਿਸਟਰ ਐਂਟਨੀ ਨੇ ਜਾਣਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਜੂਨ 19 ਨੂੰ ਇੰਡੀਆ ਨੇ ਤਰਲੇ ਕੀਤੇ ਕਿ ਜੀ ਸਾਡੀ ਬਦਨਾਮੀ ਹੋਏਗੀ ਕਿ ਸਾਡਾ ਡਿਫੈਂਸ ਮਿਨਿਸਟਰ ਚੱਲਿਆ। ਉਹਨਾਂ ਨੇ ਟੁੱਟਾ ਭੱਜਾ ਕੈਮਰਾ ਜਿਹੜਾ ਉਹਨਾਂ ਨੂੰ ਦਿੱਤਾ ਕਿ ਵੀ ਆਹ ਚੱਕ ਲਓ, ਔਰ ਜਿਹੜਾ ਇੱਕ ਦਿਨ ਪਹਿਲਾਂ ਉਹਨਾਂ ਨੇ ਵਿਜ਼ਿਟ ਤੋਂ ਕੈਮਰਾ ਜਿਹੜਾ ਮੋੜਿਆ।
ਸੋ ਇਹ ਇਹਨਾਂ ਦੇ ਸਪੁੱਤਰਾਂ ਦਾ ਹਾਲ ਹੈ। ਚੀਨ ਬਾਰ-ਬਾਰ ਔਰ ਉੱਥੇ ਵੀ ਐਂਟਨੀ ਨੂੰ ਗਿਆ ਜਿਹੜਾ ਉਹਨਾਂ ਦੇ ਜਨਰਲ ਨੇ, ਲੈਫਟੀਨੈਂਟ ਜਨਰਲ ਨੇ ਹੀ ਝਾੜਿਆ ਕਿ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ ਸੀਮਾ ਦੇ ਉੱਤੇ, ਤੁਸੀਂ ਜਿਹੜਾ ਉਹ ਟਕਰਾਅ ਵਧਾ ਰਹੇ ਹੋ ਜੀ। ਸੋ ਇਹਦੇ ਤੋਂ ਇਹਨਾਂ ਦੀ ਬਹਾਦਰੀ ਭਾਰਤ ਮਾਤਾ ਦੇ ਸਪੁੱਤਰਾਂ ਦੀ ਨਜ਼ਰ ਆਉਂਦੀ ਹੈ ਵੀ ਉਹਦੇ ਉੱਤੋਂ ਰੱਖ ਨਹੀਂ ਕਰਦੇ ਹੈ ਜੀ। ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਦਿੱਲੀ ਯੂਨੀਵਰਸਿਟੀ ਨੇ ਸਿਰਫ 3 ਅਫੀਲੀਏਟ ਕਾਲਜਾਂ ਨੂੰ ਛੱਡ ਕੇ ਬਾਕੀ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਬੰਦ ਕਰ ਦਿੱਤੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਦਿੱਲੀ ਯੂਨੀਵਰਸਿਟੀ ਨੇ ਜਿਹੜਾ ਆਪਣਾ ਲੇਟੈਸਟ 4 ਸਾਲਾ ਸਿਲੇਬਸ ਜਾਰੀ ਕੀਤਾ ਹੈ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਲਈ ਜੀ, ਉਹਦੇ 'ਚ ਸਿਰਫ 3 ਕਾਲਜਾਂ ਦੇ ਵਿੱਚ ਹੀ ਪੰਜਾਬੀ ਪੜ੍ਹਾਈ ਜਾਏਗੀ, ਉਹ ਵੀ ਸੈਕੰਡ ਈਅਰ ਤੋਂ ਜੀ। ਇਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸੀ ਕਿ ਵੀ 15 ਕਾਲਜ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸੀ, ਕਿਉਂਕਿ ਉਰਦੂ ਦੇ ਨਾਲ ਪੰਜਾਬੀ ਨੂੰ ਸੈਕੰਡ ਲੈਂਗੁਏਜ ਦਿੱਲੀ ਦੇ ਵਿੱਚ ਮੰਨਿਆ ਹੋਇਆ ਜੀ। ਤੇ 13 ਜਿਹੜੇ ਕਾਲਜ ਨੇ ਉਹਨਾਂ 'ਚ ਇਹ ਐਜ਼ ਏ ਕੰਪਲਸਰੀ ਸਬਜੈਕਟ ਸੀ। ਹੁਣ ਨਾ ਸਿਰਫ ਇਹਨੂੰ ਹਟਾ ਦਿੱਤਾ ਗਿਆ ਕੰਪਲਸਰੀ ਸਬਜੈਕਟ ਤੋਂ, ਸੈਕੰਡ ਈਅਰ 'ਚ ਪੜ੍ਹਾਈ ਜਾਏਗੀ ਤੇ ਸਿਰਫ 2 ਕਾਲਜਾਂ 'ਚ ਪੜ੍ਹਾਈ ਜਾਏਗੀ। ਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, 6 ਸਕਾਲਰਸ, ਹਿਸਟੋਰੀਅਨਸ, ਦੂਸਰਿਆਂ ਨੇ ਇਸ ਇਸ਼ੂ ਨੂੰ ਚੁੱਕਿਆ, ਪਰ ਇਹ ਗੱਲ ਸਾਬਤ ਕਰਦੀ, ਐਸਜੀਪੀਸੀ ਨੇ ਵੀ ਕਿਹਾ ਜੇ ਅਸੀਂ ਪ੍ਰੈਜ਼ੀਡੈਂਟ ਨੂੰ ਮਿਲਾਂਗੇ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਕਿੰਨਾ ਕੁ ਅਸੀਂ ਹੋਰ ਇਨਜਸਟਿਸ ਜਰਦੇ ਰਹਾਂਗੇ। ਇਹ ਦਿੱਲੀ 'ਚ ਹੋ ਰਿਹਾ ਜਿੱਥੇ 1 ਮਿਲੀਅਨ ਸਿੱਖ ਬੈਠੇ, ਜਿੱਥੇ ਪਰਮਜੀਤ ਸਿੰਘ ਸਰਨਾ ਜਾ ਕੇ ਉਹ ਸ਼ੀਲਾ ਦੀਕਸ਼ਤ ਦਾ ਰੋਜ਼ ਸਵੇਰੇ ਸ਼ਾਮ ਹਾਜ਼ਰੀ ਲਵਾਉਂਦਾ ਤੇ ਦਿੱਲੀ ਕਮੇਟੀ 'ਚ ਹੁਣ ਬਾਦਲ ਦਿਆਂ ਦੀ ਕਮੇਟੀ ਬਣੀ ਹੈ, ਦੂਜੀ ਵਿਰੋਧੀ ਧਿਰ ਉੱਥੇ ਜਿਹੜੀ ਹੈ ਬੀਜੇਪੀ ਹੈ ਜੀ। ਸੋ ਪੰਜਾਬੀ ਨੂੰ ਕਿਉਂਕਿ ਪੰਜਾਬੀ ਸਿੱਖਾਂ ਨਾਲ ਐਸੋਸੀਏਟ ਕੀਤੀ ਹੋਈ ਹੈ, ਪਹਿਲਾਂ ਇਹੀ ਲੋਕ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਜਿਹੜੀ ਆ ਹਿੰਦੀ ਲਿਖਾਈ ਹੋਈ ਹੈ। ਸੋ ਅਸੀਂ ਤਾਂ ਹਰ ਇਸ ਘਟਨਾ ਨੂੰ ਇਸ ਲਈ ਪਿਕ ਕਰਦੇ ਹਾਂ ਉਹਨਾਂ ਨੂੰ ਦੱਸਣ ਦੇ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਉੱਥੋਂ ਕੋਈ ਜਸਟਿਸ ਨਿਕਲ ਸਕਦਾ ਹੈ ਕਿ ਭਾਈ ਅਜੇ ਹੀ ਕੋਈ ਅਕਲ ਦੀ ਦਵਾਈ ਖਾਓ ਤੇ ਜਿਹੜੀ ਅਸਲੀ ਗੱਲ ਹੈ ਖਾਲਿਸਤਾਨ ਦੀ ਕਾਇਮੀ ਜਿਹਦੇ ਨਾਲ ਇਹ ਸਾਰੇ ਮਸਲਿਆਂ ਦਾ ਹੱਲ ਜੁੜਿਆ ਹੋਇਆ ਉਹਦੇ ਵੱਲ ਪੇਸ਼ਕਦਮੀ ਕਰੋ ਜੀ। ਸਾਡਾ ਅਗਲਾ ਸਵਾਲ ਹੈ, ਦਿੱਲੀ ਵਿੱਚ ਸਾਲ 2013 ਦੇ ਜੂਨ ਮਹੀਨੇ ਤੱਕ 806 ਬਲਾਤਕਾਰ ਦੇ ਕੇਸ ਹੋਏ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਇੰਡੀਅਨ ਮੀਡੀਆ ਦੀ ਰਿਪੋਰਟ ਹੈ ਕਿ 2013 ਜੇ ਜੂਨ ਦਾ ਮਹੀਨਾ ਮੁੱਕਿਆ, ਜੁਲਾਈ ਸ਼ੁਰੂ ਹੋਈ ਹੈ ਜੀ, 806 ਰੇਪ ਕੇਸਿਸ ਨੇ ਔਰ ਜਿਹੜੇ ਉਹਨਾਂ ਦੀ ਸਟੈਟਿਸਟਿਕਸ ਪੁਲਿਸ ਨੇ ਦਿੱਤੇ ਨੇ ਜੀ ਕਿ ਵੀ ਜਿਹੜੇ 122 ਕੇਸ ਨੇ ਇਹ ਸਭ ਤੋਂ ਜ਼ਿਆਦਾ ਜਿਹੜੇ ਨੇ ਵਰਸਟ ਆਫੈਂਡਿੰਗ ਡਿਸਟ੍ਰਿਕਟ ਦੇ ਵਿੱਚ ਈਸਟ ਡਿਸਟ੍ਰਿਕਟ 'ਚ ਹੋਏ ਨੇ ਜੀ, ਤੇ ਜਿਹੜੇ ਸਾਊਥ ਈਸਟ ਡਿਸਟ੍ਰਿਕਟ ਹੈ ਉਹਦੇ 'ਚ 106 ਕੇਸ ਹੋਏ ਨੇ, ਸਾਊਥ ਵੈਸਟ 102 ਹੋਏ ਨੇ, ਤੇ ਬਾਕੀ ਜਿਹੜੇ ਉਹਨਾਂ ਦੇ ਡਿਸਟ੍ਰਿਕਟ ਨੇ ਉਹਨਾਂ 'ਚ 45, 56 ਤੇ 42 ਕੇਸ ਜਿਹੜੇ ਨੇ ਰਿਪੋਰਟ ਹੋਏ ਨੇ। ਜਦੋਂ ਉਹਨੂੰ ਪੁੱਛਿਆ ਗਿਆ ਪ੍ਰੈਸ ਕਾਨਫਰੰਸ, ਜਿਹੜਾ ਉਹਨਾਂ ਦਾ ਦੀਪਕ ਮਿਸ਼ਰਾ ਉਹਨਾਂ ਦਾ ਸਪੈਸ਼ਲ ਕਮਿਸ਼ਨਰ ਸੀ, ਉਹਨੇ ਕਿਹਾ ਜੀ ਇਹ ਹੁਣ ਕਿਉਂਕਿ ਲੋਕ ਰਿਪੋਰਟ ਕਰਨ ਲੱਗ ਗਏ ਨੇ ਇਸ ਲਈ ਕੇਸ ਵਧੇ ਨੇ ਜੀ, ਔਰ ਇਹ ਗੱਲ 'ਚ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ 806 ਨੂੰ 10 ਨਾਲ ਜਰਬ ਦੇ ਲਓ ਜੀ ਤੇ ਇੰਨੇ ਕੇਸ ਹੋਣਗੇ, ਕੋਈ ਇਹ 806 ਉਹ ਨੇ ਜਿਹੜੇ ਰਿਪੋਰਟ ਹੋਏ ਨੇ ਜੀ ਜੀ। ਕਿੰਨੇ ਅਨਰਿਪੋਰਟਡ ਜਾਂਦੇ ਨੇ, ਇਹ ਦਿੱਲੀ ਹੈ, ਦਿੱਲੀ ਹੈ ਦਿਲ ਹਿੰਦੁਸਤਾਨ ਕਾ, ਇਹ ਤਾਂ ਤੀਰਥ ਹੈ ਸਾਰੇ ਜਹਾਨ ਕਾ। ਇਹ ਦੇਖ ਲਓ ਜਹਾਨ ਦਾ ਤੀਰਥ ਤੇ ਔਰਤਾਂ ਦੇ ਲਈ ਇਹ ਕੀ ਬਣਾਇਆ ਹੋਇਆ ਇਹਨਾਂ ਨੇ, ਰੇਪ ਕੈਪੀਟਲ ਆਫ ਦਾ ਵਰਲਡ, ਇਹ ਦਿੱਲੀ ਦਾ ਹਾਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਉਹਨਾਂ ਦੀ ਗਜ਼ਲ ਨੂੰ ਚੁਣਿਆ ਜੀ। ਗੁਰੂ ਸਾਹਿਬ ਦੇ ਅਨੰਨ ਸੇਵਕ, ਮਹਾਨ ਵਿਦਵਾਨ, ਸਕਾਲਰ, ਔਰ ਜਿਨ੍ਹਾਂ ਦੇ ਹਰ ਸ਼ਬਦ ਦੇ ਵਿੱਚ, ਭਾਵੇਂ ਕੋਈ ਫਾਰਸੀ ਸਾਡੀ ਜ਼ੁਬਾਨ ਨਹੀਂ ਹੈ ਜੀ, ਲੇਕਿਨ ਮੈਂ ਜਦੋਂ ਉਸ ਨੂੰ ਪੜ੍ਹਦਾ ਹਾਂ ਤਾਂ ਮੈਂ ਜਿਵੇਂ ਪੰਜਾਬੀ ਵਰਜ਼ਨ ਨੂੰ ਇੰਜੋਏ ਕਰਦਾ ਐਵੇਂ ਫਾਰਸੀ ਨੂੰ ਵੀ, ਕਿਉਂਕਿ ਉਹਦੇ 'ਚ ਇੱਕ ਬੈਲੈਂਸ ਹੈ, ਇੱਕ ਉਹਦੇ 'ਚ ਕਸ਼ਿਸ਼ ਹੈ ਜੀ। ਔਰ ਪਹਿਲਾਂ ਉਸ ਦਾ ਮੈਂ ਫਾਰਸੀ ਵਰਜ਼ਨ ਹੀ ਪੜ੍ਹਾਂਗਾ। ਬਦਰ ਦਰ ਪੇਸ਼ ਰੁਖਤ ਸ਼ਰमिंदा अस्त, बल्कि खुर्शीदे जहाँ हम बंदा अस्त, चश्मे माँ हरगिज अज हक न दीद, ए खुशा चश्मे के हक बिनंदर अस्त, मान रमे लाफेम अज जुहदो रया, गर गुना गारेम हक बख्शंदा अस्त, दीगरेरा अज कुजा आरेम माँ, शोर दर आलम यके अफगंदा अस्त। अखीरला शेर है जी। हरफे गैर अज हक न्यायद हेचगा, बर लबे गोया के हक बख्शंदा अस्त।
ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਹੈ ਜੀ। ਸੂਰਤ ਤੇਰੀ ਦੇਖ ਕੇ ਪ੍ਰੀਤਮ ਚੰਦ ਪਿਆ ਸ਼ਰਮਾਵੇ, ਸੂਰਜ ਵੀ ਬਣ ਬਣਦਾ ਤੇਰਾ ਸ਼ੋਭਾ ਜਗ ਤੇ ਪਾਵੇ। ਜੀ। ਸੂਰਤ ਤੇਰੀ ਦੇਖ ਕੇ ਪ੍ਰੀਤਮ ਚੰਦ ਪਿਆ ਸ਼ਰਮਾਵੇ, ਸੂਰਜ ਵੀ ਬਣ ਬਰਦਾ ਤੇਰਾ ਸ਼ੋਭਾ ਜਗ ਤੇ ਪਾਵੇ। ਅੱਖ ਮੇਰੀ ਹੈ ਭਾਗਾਂ ਵਾਲੀ ਨਿਤ ਪਿਆਰਾ ਤੱਕੇ, ਵੇਖ ਲਵੇ ਜੇ ਪ੍ਰੀਤਮ ਪਿਆਰਾ ਗੈਰਾਂ ਵੱਲੋਂ ਝੱਕੇ। ਰਸਮੀ ਸਿਮਰਨ ਭਜਨ ਪਾਠ ਤੇ ਸਾਨੂੰ ਮਾਣ ਨਾ ਕਾਈ, ਜੇ ਹਾਂ ਪਾਪੀ ਔਗਣ ਹਾਰੇ ਬਖਸ਼ਣ ਹਾਰਾ ਮਾਹੀ। ਰਸਮੀ ਸਿਮਰਨ ਭਜਨ ਪਾਠ ਤੇ ਸਾਨੂੰ ਮਾਣ ਨਾ ਕਾਈ, ਜੇ ਹਾਂ ਪਾਪੀ ਔਗਣ ਹਾਰੇ ਬਖਸ਼ਣ ਹਾਰਾ ਮਾਹੀ। ਰੱਬ ਦੇ ਬਾਝੋਂ ਦੂਜਾ ਕੋਈ ਹੋਰ ਕਿੱਥੋਂ ਲੈ ਆਈਏ, ਜੱਗ ਵਿੱਚ ਰੌਲਾ ਵੇਖ ਇੱਕੇ ਦਾ ਗੀਤ ਉਸ ਦੇ ਗਾਈਏ। ਰੱਬ ਦੇ ਬਾਝੋਂ ਦੂਜਾ ਕੋਈ ਹੋਰ ਕਿੱਥੋਂ ਲੈ ਆਈਏ, ਜੱਗ ਵਿੱਚ ਰੌਲਾ ਵੇਖ ਇੱਕੇ ਦਾ ਗੀਤ ਉਸ ਦੇ ਗਾਈਏ। ਬਖਸ਼ਿਸ਼ ਬਖਸ਼ਣ ਹਾਰੇ ਸੰਧੀ ਜਦ ਗੋਇਆ ਤੇ ਹੋਈ, ਬਾਝੋਂ ਪ੍ਰੀਤਮ ਗੋਇਆ ਮੂੰਹ ਤਦ ਗੱਲ ਨਾ ਨਿਕਲੇ ਕੋਈ। ਜੀ। ਬਖਸ਼ਿਸ਼ ਬਖਸ਼ਣ ਹਾਰੇ ਸੰਧੀ ਜਦ ਗੋਇਆ ਤੇ ਹੋਈ, ਬਾਝੋਂ ਪ੍ਰੀਤਮ ਗੋਇਆ ਮੂੰਹ ਤਦ ਗੱਲ ਨਾ ਨਿਕਲੇ ਕੋਈ। ਇਹ ਬੜਾ ਸਪਸ਼ਟ ਪੰਜਾਬੀ ਅਨੁਵਾਦ 'ਚ ਇਸ ਦਾ ਮਤਲਬ ਹੈ ਜੀ ਕਿ ਜਦੋਂ ਨਿਰੰਕਾਰ ਦੇ ਨਾਲ ਤੁਸੀਂ ਪ੍ਰੀਤ ਕਰਦੇ ਹੋ, ਨਿਰੰਕਾਰ ਦੀ ਯਾਦ ਤੁਹਾਡੇ ਅੰਦਰ ਪੁੜ ਜਾਂਦੀ ਹੈ ਜੀ, ਤੇ ਫਿਰ ਤੁਹਾਨੂੰ ਕੁੱਲ ਆਲਮ ਦੇ ਵਿੱਚ ਸਭ ਤੋਂ ਹਸੀਨ, ਸਭ ਤੋਂ ਖੂਬਸੂਰਤ ਉਹ ਨਿਰੰਕਾਰ ਨਜ਼ਰ ਆਉਂਦੇ। ਜੀ। ਔਰ ਉਸ ਨਿਰੰਕਾਰ ਦੀ ਖੂਬਸੂਰਤੀ ਦੇ ਸਾਹਮਣੇ ਸੂਰਜ ਤੇ ਚੰਦਰਮਾ ਵੀ ਸ਼ਰਮਾਉਂਦੇ ਨੇ, ਉਹਨਾਂ ਦਾ ਹੁਸਨ ਵੀ ਜਿਹੜਾ ਹੈ ਉਹ ਕੋਈ ਮਾਇਨੇ ਨਹੀਂ ਰੱਖਦਾ। ਜੀ। ਤੇ ਉਹ ਅੱਖ ਭਾਗਾਂ ਵਾਲੀ ਹੈ ਜਿਹੜੀ ਉਸ ਰੱਬ ਦਾ ਦੀਦਾਰ ਕਰਦੀ ਹੈ। ਔਰ ਇਹ ਅੱਖ ਸਿਰਫ ਮਾਦੀ ਅੱਖ ਨਹੀਂ ਹੈ ਜਾਂ ਬਾਹਰਲੀਆਂ ਸਾਡੀਆਂ ਅੱਖਾਂ ਨਹੀਂ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਬਾਣੀ 'ਚ ਫਰਮਾਉਂਦੇ ਨੇ, ਨਾਨਕ ਸਾ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ। ਇਹ ਸਿੰਧੀ ਜ਼ਬਾਨ ਦਾ ਸ਼ਬਦ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਉਹ ਅੱਖਾਂ ਹੀ ਹੋਰ ਹੁੰਦੀਆਂ ਨੇ। ਨਾਨਕ ਸਾ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ, ਜਿਨ੍ਹਾਂ ਦੇ ਨਾਲ ਪਿਆਰਾ ਦੇਖਿਆ ਜਾਂਦਾ ਹੈ। ਸੋ ਉਹ ਅੱਖ ਮੇਰੀ ਹੈ ਭਾਗਾਂ ਵਾਲੀ, ਉਹ ਅੱਖਾਂ ਭਾਗਾਂ ਵਾਲੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਚਾਰ ਚਫੇਰੇ ਉਸ ਪਿਆਰੇ ਨੂੰ ਤੱਕਦੀਆਂ ਨੇ। ਤੇ ਜਦੋਂ ਇੱਕ ਵਾਰ ਉਸ ਦਾ ਦੀਦਾਰ ਹੋ ਜਾਂਦਾ ਹੈ ਫਿਰ ਗੈਰਾਂ ਵੱਲ ਨਾ ਤੱਕੇ। ਗੈਰ ਦਾ ਮਤਲਬ ਫਿਰ ਮਾਇਆ, ਦੁਨਿਆਵੀ ਚੀਜ਼ਾਂ, ਦੁਨਿਆਵੀ ਮੋਹ ਉਹਨੂੰ ਪਾਉਂਦਾ ਨਹੀਂ ਹੈ। ਫਿਰ ਤਾਂ ਇਹ ਵੀ ਕਹਿਣਾ ਕਿ ਜੀ ਮੈਂ ਭਜਨ ਕਰਦਾ, ਮੈਂ ਪਾਠ ਕਰਦਾ, ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਗੁਰਦੁਆਰੇ ਜਾਂਦਾ ਜਾਂ ਜਾਂਦੀ ਹਾਂ, ਮੈਂ ਸੇਵਾ ਕਰਦਾ ਜਾਂ ਕਰਦੀ ਹਾਂ। ਭਾਈ ਸਾਹਿਬ ਕਹਿੰਦੇ ਨੇ ਕਿ ਵੀ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਫਿਰ ਤਾਂ ਜੀਵ ਸ਼ੁਕਰਾਨੇ ਵਿੱਚ ਹੁੰਦਾ ਤੇ ਜਾਂ ਉਸ ਬਖਸ਼ਣਹਾਰ ਦੇ ਸਾਹਮਣੇ ਆਜ਼ਜ਼ੀ ਦੇ ਵਿੱਚ ਹੁੰਦਾ ਹੈ ਕਿ ਬਖਸ਼ਣਹਾਰੇ ਸਤਿਗੁਰੂ ਬਖਸ਼ਣਹਾਰਾ ਮਾਹੀ ਸਾਡੇ ਔਗਣਾਂ ਨੂੰ ਬਖਸ਼ ਲੇ। ਤੇ ਉਹ ਕਹਿੰਦੇ ਨੇ ਕਿ ਫਿਰ ਉਹਨਾਂ ਰੂਹਾਂ ਨੂੰ ਰੱਬ ਦੇ ਬਾਝੋਂ ਕੁਝ ਹੋਰ ਤਾਂ ਨਜ਼ਰ ਹੀ ਨਹੀਂ ਆਉਂਦਾ, ਉਹਨਾਂ ਨੂੰ ਕੁੱਲ ਆਲਮ ਦੇ ਵਿੱਚੋਂ ਰੱਬ ਨਜ਼ਰ ਆਉਂਦਾ। ਤੇ ਉਹ ਇਹ ਕਹਿੰਦੇ ਨੇ ਕਿ ਜਦੋਂ ਉਸ ਬਖਸ਼ਣਹਾਰ ਦੀ ਬਖਸ਼ਿਸ਼ ਗੋਇਆ ਤੇ ਹੋਈ, ਆਨੰਦ ਲਾਲ ਗੋਇਆ ਉਹਨਾਂ ਦਾ ਤਖੱਲਸ ਹੈ, ਤੇ ਫਿਰ ਬਾਝੋਂ ਪ੍ਰੀਤਮ ਗੋਇਆ ਮੂੰਹ ਤਦ ਗੱਲ ਨਾ ਨਿਕਲੇ ਕੋਈ। ਕਿ ਮੇਰੇ ਮੁਖ ਚੋਂ ਫਿਰ ਆਪਣੇ ਪਿਆਰੇ ਤੋਂ ਬਿਨਾ ਕੋਈ ਹੋਰ ਨਾਮ ਨਹੀਂ ਨਿਕਲਦਾ, ਮੇਰੀਆਂ ਅੱਖਾਂ ਆਪਣੇ ਪਿਆਰੇ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਦੇਖਦੀਆਂ, ਮੇਰੇ ਕਦਮ ਆਪਣੇ ਪਿਆਰੇ ਦੇ ਉਸ ਥਾਂ ਵੱਲ ਜਾਣ ਲਈ ਹੀ ਬੇਸਬਰੇ ਹੁੰਦੇ ਨੇ, ਤੇ ਮੇਰਾ ਕੁੱਲ ਵਜੂਦ ਹੀ ਉਸ ਪਿਆਰੇ ਨੂੰ ਸਮਰਪਿਤ ਹੋਇਆ ਨਿਹਾਲ ਹੁੰਦੇ। ਸੋ ਇਹ ਥਾਟ ਫॉर द ਡੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@hvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।